USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 20 ਮਈ ਦਿਨ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਦੇ ਨੇ ਅਤੇ ਪ੍ਰੋਗਰਾਮ ਦੇ ਵਿੱਚ ਆਪਾਂ ਘਰੇਲੂ ਨੁਸਖੇ ਹੋਮ ਰੈਮਡੀਜ਼ ਦੇ ਬਾਰੇ ਜਿਹੜੀ ਉਹ ਚਰਚਾ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਸੋ ਇਹ ਜਿਹੜੇ ਹੋਮ ਰੈਮਡੀਜ਼ ਘਰੇਲੂ ਨੁਸਖੇ ਆ ਉਹੀ ਇੱਕ ਦੂਜੇ ਦੇ ਨਾਲ ਵੱਖ ਬਿਮਾਰੀਆਂ ਦੇ ਜਿਹੜੇ ਅਲਟਰਨੇਟਿਵ ਇਲਾਜ ਦੇ ਲਈ ਜਿਹੜੇ ਉਹ ਸਾਂਝੇ ਕੀਤੇ ਜਾਂਦੇ ਨੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾਂ ਟਰਲੋਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਟਰਲੋਕ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ ਗੁਰਮੇਲ ਬਾਠ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਚੌਹਾਨ ਮੈਂਟੀਕਾ, ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਵੀ ਜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਜਗਵੀਰ ਸਿੰਘ ਹੁਣਾਂ ਦੇ ਨਾਲ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਾਰਿਆਂ ਤੋਂ ਗੱਲ ਪਹਿਲਾਂ ਕਰਦੇ ਹਾਂ। ਅੱਜ ਕਹਿੰਦੇ ਮਾਈਗ੍ਰੇਨ ਦੀ ਪੁੱਛਦੇ ਸੀਗੇ, ਅੱਧੇ ਸਿਰ ਦਾ ਦਰਦ ਜਿਹਨੂੰ ਕਹਿੰਦੇ ਹੈਗੇ, ਉਹ ਆਪਣੇ ਲੈ ਸਕਦੇ ਹੈਗੇ ਤੁਸੀਂ। ਆਪਣੇ ਇੱਕ ਤਾਂ ਔਲਿਆਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਸਿਰ ਦੇ ਉੱਤੇ, ਅਤੇ ਸਵੇਰ ਨੂੰ ਆਪਣੇ ਔਲਿਆਂ ਦਾ ਮੁਰੱਬਾ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਹਲਦੀ ਦੀ ਗੱਠੀ ਲੈ ਕੇ ਉਹਨੂੰ ਫਰਾਈ ਪੈਨ 'ਚ ਰੱਖ ਦੇਣਾ ਹੈਗਾ, ਹੀਟ ਕਰਕੇ ਫਰਾਈ ਪੈਨ ਨੂੰ। ਜਿਹੜਾ ਉਹਦਾ ਆਪਣੇ ਧੂੰਆਂ ਜਿਹਾ ਨਿਕਲੂਗਾ ਉਹ ਤੁਸੀਂ ਇਨਹੇਲ ਕਰਨਾ ਹੈਗਾ। ਇਹਦੇ ਨਾਲ ਵੀ ਆਪਣੇ ਫਰਕ ਪੈ ਜਾਂਦਾ ਜੀ ਆਪਣੇ। ਨਹੀਂ ਤਾਂ ਉਹਨੇ ਲਸਣ 5-7 ਬੂੰਦਾਂ ਲੈ ਕੇ ਅਤੇ ਅਦਰਕ ਦਾ ਰਸ ਲੈ ਕੇ ਅੱਧਾ ਕੁ ਚਮਚਾ ਉੱਥੇ ਜਿਹੜੇ ਪਾਸੇ ਦਾ ਥਾਰੇ ਦਰਦ ਹੁੰਦਾ ਉਹਦੇ ਉੱਤੇ ਪੁਰਪੜੀ ਦੇ ਉੱਤੇ ਮਾਲਿਸ਼ ਕਰਨੀ ਹੈਗੀ ਉਹਦੀ, ਲਸਣ ਅਤੇ ਆਪਣੇ ਅਦਰਕ ਦੇ ਜੂਸ ਦੀ। ਇਹਦੇ ਨਾਲ ਫਿਰ ਤੁਸੀਂ ਆਪਣੇ ਲੈ ਸਕਦੇ ਗਾਜਰਾਂ ਦੇ ਜੂਸ ਲੈ ਲੈਣਾ ਹੈਗਾ। ਉਹਦੇ ਵਿੱਚ 1 ਕੱਪ ਜਾਂ 1.5 ਕੱਪ ਵਾਟਾ, ਉਹਦੇ ਵਿੱਚ 1 ਚਮਚਾ ਤੁਸੀਂ ਦੇਸੀ ਘੀ ਦਾ ਪਾ ਦੇਣਾ। ਫਿਰ ਉਹਨੂੰ ਆਪਣੇ ਉਬਾਲਣਾ ਹੈਗਾ ਜੀ। ਉਬਾਲ ਕੇ ਜਦ ਤੁਸੀਂ ਆਪਣੇ ਗਾੜਾ ਜਿਹਾ ਹੋ ਗਿਆ ਉਹ ਚੰਗਾ, ਉਹਦਾ ਫਿਰ ਤੁਸੀਂ ਮੱਥੇ 'ਤੇ ਆਪਣੇ ਪੁਰਪੜੀਆਂ 'ਤੇ ਲੇਪ ਕਰੋ। ਉਹਦੇ ਨਾਲ ਵੀ ਆਪਣੇ ਫਰਕ ਪੈ ਜਾਂਦਾ ਜੀ। ਫਿਰ ਤੁਸੀਂ ਆਪਣੇ ਜਿਹੜੀ ਅਜਵਾਇਨ ਹੁੰਦੀ ਹੈ, ਅਜਵਾਇਨ ਦੀ ਪੋਟਲੀ ਬਣਾ ਕੇ ਤੁਸੀਂ ਉਹਦੀ ਆਪਣੇ ਇਨਹੇਲ ਕਰਨੀ ਹੈ, ਸੁੰਘੀ ਜਾਣਾ ਹੈਗਾ ਉਹਨੂੰ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਕਰ ਸਕਦੇ ਦੇਸੀ ਘੀ ਦੀਆਂ ਬੂੰਦਾਂ ਨੱਕ 'ਚ ਵੀ ਪਾ ਸਕਦੇ ਹੈਗੇ। ਨਹੀਂ ਤਾਂ ਆਪਣੇ ਸਰੋਂ ਦੇ ਤੇਲ ਦੀਆਂ ਬੂੰਦਾਂ 8-10 ਬੂੰਦਾਂ ਨੱਕ 'ਚ ਪਾ ਲਓ। ਜਾਂ ਫਿਰ 1 ਸ਼ੀਸ਼ੀ ਮਾ ਤੁਸੀਂ ਸਰੋਂ ਦਾ ਤੇਲ ਰੱਖ ਲਓ, ਉਹਨੂੰ ਬਾਰ-ਬਾਰ ਤੁਸੀਂ ਸੁੰਘੀ ਜਾਣਾ ਹੈਗਾ। ਇਹਦੇ ਨਾਲ ਵੀ ਫਰਕ ਪੈ ਜਾਊਗਾ ਜੀ। ਅੱਗੇ ਜਿਹੜੇ ਬੱਚੇ ਉੱਥੇ 18 ਦਿਨ ਦਾ ਬੱਚਾ ਸੀਗਾ, ਕਹਿੰਦੇ ਹਰੀ ਟੱਟੀਆਂ ਲੱਗੀਆਂ ਵੀ ਇਹਨੂੰ ਹੈਗੀਆਂ, ਉਹ ਤਾਂ ਆਪਣੇ ਨਹੀਂ ਤਾਂ ਸੌਂਫ ਵਧੀਆ ਰਹੂਗੀ ਜੀ। ਨਿਆਣੇ ਤਾਂ 18 ਦਿਨ ਦਾ ਨਿਆਣਾ ਹੈਗਾ, ਉਹ ਕਰ ਸਕਦੇ ਹੈਗੇ। ਨਹੀਂ ਤਾਂ ਫਿਰ ਅਨਾਰ ਲੈ ਕੇ ਉਹਦਾ ਛਿੱਲਕ ਲਾ ਕੇ ਉਹਨੂੰ ਥੋੜ੍ਹੇ ਪਾਣੀ ਮਾ ਘਸਾ ਲੈਣਾ ਹੈਗਾ। ਪਾਣੀ ਪਾ ਕੇ ਘਸਾ ਲਓ ਥੋੜ੍ਹਾ ਜਿਹਾ। ਜਾਂ ਫਿਰ ਨਹੀਂ ਉਹ ਬਲੈਂਡ ਜਾਂ ਕਰ ਲਓ, ਭਾਵੇਂ ਥੋੜ੍ਹਾ ਜਿਹਾ ਪਾਣੀ ਪਾ ਕੇ ਜਾਂ ਕੁੰਡੀ ਸੋਟੇ ਮਾ ਕੁੱਟ ਲਓ। ਉਹ ਥੋੜ੍ਹਾ ਪਾਣੀ ਪਾ ਕੇ ਉਹਨੂੰ ਫਿਰ ਪੁਣ ਕੇ ਉਹਦੀਆਂ 10-12 ਬੂੰਦਾਂ ਤੁਸੀਂ ਆਪਣੇ ਬੱਚੇ ਨੂੰ ਪਿਲਾ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਨਾਰੀਅਲ ਦਾ ਪਾਣੀ ਵੀ ਦੇ ਸਕਦੇ ਹੈਗੇ ਤੁਸੀਂ। ਇੱਕ ਥੋੜ੍ਹਾ ਜਿਹਾ ਵਿੱਚੋਂ ਮਾੜਾ ਜਿਹਾ ਨੂਣ ਪਾ ਲਵੇ, ਵਿੱਚ ਇੱਕ ਥੋੜ੍ਹੀ ਜਿਹੀ ਚੀਨੀ ਪਾ ਲਵੇ ਨਾਰੀਅਲ ਦੇ ਪਾਣੀ 'ਚ, ਉਹ ਪਿਲਾ ਦੇਵੇ, ਉਹ ਵੀ ਠੀਕ ਕਰ ਦਿੰਦਾ। ਨਹੀਂ ਤਾਂ ਫਿਰ ਸਾਰਿਆਂ ਤੋਂ ਵਧੀਆ ਇਲਾਜ ਹੈਗਾ ਜੇ ਤੁਹਾਨੂੰ ਸਟੋਰਾਂ 'ਚ ਇੱਥੇ ਜੰਮਣ ਘੁੱਟੀ ਜਿਹੜੀ ਮਿਲਦੀ ਹੁੰਦੀ ਹੈ, ਜੰਮਣ ਘੁੱਟੀ, ਉਹ ਤੁਸੀਂ ਜਿਸ ਤਰ੍ਹਾਂ ਸ਼ੀਸ਼ੀ 'ਤੇ ਲਿਖਿਆ ਹੋਊਗਾ ਉਸ ਤਰ੍ਹਾਂ ਪਿਲਾ ਦਈਏ ਬੱਚੇ ਨੂੰ। ਜਿਹੜਾ ਮਿਰਗੀ ਦਾ ਦੱਸਿਆ ਸੀਗਾ ਪਿਛਲੇ ਵੀ, ਕਹਿੰਦੇ ਸੁਣਿਆ ਨਹੀਂ ਹੈਗਾ, ਚਲੋ ਦੁਬਾਰਾ ਫਿਰ ਦੱਸ ਦਿੰਦੇ। ਜਿਹੜੇ ਬੱਚੇ ਨੂੰ ਮਿਰਗੀ ਹੈਗੀ ਜੀ, ਉਹ ਤੁਸੀਂ ਉਹਨੇ ਲੈ ਸਕਦੇ ਹੈਗੇ 125 ਗ੍ਰਾਮ ਸਰੋਂ ਦਾ ਤੇਲ ਲੈਣਾ ਹੈਗਾ, 500 ਗ੍ਰਾਮ ਬੱਕਰੇ ਦਾ ਪਿਸ਼ਾਬ ਲੈਣਾ ਹੈਗਾ। ਉਹਨੂੰ ਕੜਾਹੀ ਵਿੱਚ ਪਾ ਕੇ ਅੱਗ ਉੱਤੇ ਰੱਖ ਦੇਣਾ ਹੈਗਾ। ਜ਼ਿਆਦਾ ਚੰਗੀ ਤਰ੍ਹਾਂ ਉਬਾਲ ਜਾਓ। ਜਦ ਤੇਲ ਜਿਆਦਾ ਰਹਿ ਜਾਵੇ ਉਹਦੇ ਤੇਲ ਦੀ ਸਾਰੇ ਮਾਲਿਸ਼ ਕਰਨੀ ਹੈਗੀ, ਉਹਦੇ ਸਿਰ ਤੋਂ ਲੈ ਕੇ ਪੈਰਾਂ ਤੱਕ। ਇਹ
ਤੁਸੀਂ ਆਪਣੇ ਕਰ ਸਕਦੇ, ਸਾਰੇ ਸਰੀਰ 'ਤੇ ਕਰਨੇ, ਸਿਰ ਦੇ ਵਿੱਚ ਬਾਂਹ, ਗਰਦਨ 'ਤੇ ਸਾਰੇ। ਅੱਛਾ, ਫਿਰ ਬੱਚੇ ਨੂੰ ਤੁਸੀਂ ਅੰਗੂਰਾਂ ਦਾ ਜੂਸ ਪਿਲਾ ਸਕਦੇ ਹੈਗੇ ਉਹਨੂੰ। ਫਿਰ ਆਪਣੇ ਬੱਚਾ ਹੈਗਾ ਤਾਂ ਲਸਣ, ਉਹਨੂੰ 1-2 ਕਲੀ ਲਸਣ ਦੀ ਖਿਲਾ ਦੇ ਕਰੋ। ਇਹ ਤੁਸੀਂ ਕਰ ਸਕਦੇ ਹੈਗੇ ਬੱਚੇ ਵਾਸਤੇ ਤਾਂ। ਅੱਛਾ, ਫਿਰ ਤੁਸੀਂ ਜਿਹੜੇ ਕਹਿੰਦੇ ਸੀਗੇ ਐਲਰਜੀ ਹੁੰਦੀ ਹੈਗੀ, ਉਹ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ। ਬੱਚੇ ਨੂੰ ਐਲਰਜੀ ਜੀ ਹੋ ਜਾਂਦੀ ਕਹਿੰਦੇ, ਉਹ ਤੁਸੀਂ 1 ਚਮਚਾ ਲੈਣੀ ਹੈਗੀ ਦਾਲਚੀਨੀ, 4 ਚਮਚੇ ਲੈਣੇ ਹੈਗੇ ਮਲੱਠੀ ਦੇ, ਮਗਾਂ ਦੇ 3 ਚਮਚੇ, ਛੋਟੀ ਇਲਾਇਚੀ 2 ਚਮਚੇ, ਮਿਸ਼ਰੀ 5 ਚਮਚੇ, ਅਤੇ ਬਰੀਕ ਪਾਊਡਰ ਜਿਹਾ ਕਰ ਲਓ। ਅੱਧਾ ਕੁ ਚਮਚਾ ਉਹਨੂੰ ਖਿਲਾ ਦੇ ਕਰੋ ਬੱਚੇ ਨੂੰ। ਇਹਦੇ ਨਾਲ ਜਿਹੜੀ ਆਪਣੇ ਐਲਰਜੀ ਉਹ ਠੀਕ ਹੋ ਜੂਗੀ। ਜਾਂ ਫਿਰ ਥੋੜ੍ਹੀ 1 ਚੁਟਕੀ ਤੁਸੀਂ ਸ਼ਹਿਦ ਵਿੱਚ, 1 ਚੁਟਕੀ ਲੌਂਗਾ ਦਾ ਪਾਊਡਰ ਅਤੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਉਹ ਲੱਗ ਜਾਓ ਖਿਲਾਉਣ। ਫਿਰ ਤੁਸੀਂ ਖਸਖਸ ਖਿਲਾ ਸਕਦੇ ਹੈਗੇ, 1 ਚਮਚਾ ਤੁਸੀਂ ਖਸਖਸ ਦਾ ਖਿਲਾ ਦਿਓ, ਉਹ ਵੀ ਆਪਣੇ ਠੀਕ ਕਰ ਦਿੰਦਾ ਹੈਗਾ। ਜਾਂ ਫਿਰ ਐਲਰਜੀ ਵਾਸਤੇ ਤੁਸੀਂ ਐਂ ਕਰੋ, 1 ਚਮਚਾ ਖਸਖਸ ਦਾ ਲੈਣਾ, 7 ਬਦਾਮ, ਛੋਟੀਆਂ ਇਲਾਇਚੀਆਂ 4, ਕਾਲੀ ਮਿਰਚਾਂ 6, ਇਹ ਲੈ ਕੇ ਤੁਸੀਂ ਭਿਓ ਕੇ ਰੱਖ ਦੇਣੀ ਹੈਗੀ ਰਾਤ ਨੂੰ। ਸਵੇਰ ਨੂੰ ਉੱਠ ਕੇ ਛਿੱਲਕ ਲਾ ਦੇਣੇ ਹੈਗੇ ਬਦਾਮਾਂ ਦੇ। ਬਾਕੀ ਚੀਜ਼ਾਂ ਸਾਰੀਆਂ ਉਹਨੇ ਮਿਕਸੀ ਮਾਂ ਰਗੜ ਕੇ ਥੋੜ੍ਹਾ ਜਿਹਾ ਦੁੱਧ ਪਾ ਲਓ, ਜੇ ਦੁੱਧ ਪਾਣਾ ਉਹ ਬੱਚੇ ਨੂੰ ਪਿਲਾ ਦਿਓ। ਇਹਦੇ ਨਾਲ ਸਾਰੀ ਐਲਰਜੀ ਵੀ ਠੀਕ ਹੋ ਜਾਂਦੀ। ਜਿਹਨਾਂ ਨੂੰ ਡਿਪਰੈਸ਼ਨ ਹੋਇਆ ਵਾ ਹੈਗਾ, ਉਹ ਵੀ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜੇ ਇੱਕ ਵਾਰੀ ਪਿਛਲੇ ਵੀਕ ਤੁਹਾਡੇ ਪਹਿਲਾਂ ਮੈਂ ਦੱਸਦਾ, ਜਿਹੜੇ ਪਿਛਲੇ ਵੀਕ ਰਹਿ ਗਏ ਸੀਗੇ, ਇਹ ਪਿਸ਼ਾਬ ਵਿੱਚ ਇਨਫੈਕਸ਼ਨ ਪੁੱਛਦੇ ਸੀਗੇ, ਉਹ ਸੁਗੰਧ ਸਾਹਿਬ ਨੇ ਕਾੜਾ ਜਿਹਾ ਬਣਾ ਕੇ ਪੀਲੇ ਕਰਿਆ ਜੀ। ਜਾਂ ਫਿਰ ਨਹੀਂ, ਸੁਗੰਧ ਲੈ ਕੇ ਉੱਪਰ 'ਤੇ ਨਾਰੀਅਲ ਦਾ ਪਾਣੀ ਪੀਲੇ ਕਰੇ, ਜਾਂ ਨਾਰੀਅਲ ਦੇ ਪਾਣੀ ਮੈਂ ਘੁੱਟ ਕੇ ਆਪਣੇ ਪੀਲੇ ਕਰੇ। ਜਾਂ ਫਿਰ ਤੁਸੀਂ ਆਪਣੇ ਕਣਕ ਦੀ 1 ਮੁੱਠੀ ਲੈਣੀ ਹੈਗੀ, ਸਾਬਤੀ ਕਣਕ ਦੀ, 1.5 ਗਲਾਸ ਪਾਣੀ ਦੇ ਵਿੱਚੋਂ ਭਿਓ ਕੇ ਰੱਖ ਦੇਣੀ ਰਾਤ ਨੂੰ। ਅਤੇ ਆਪਣੇ ਉਹ ਪਾਣੀ ਤੁਸੀਂ ਪੀਣਾ ਹੈਗਾ, ਵਿੱਚੋਂ ਛੋਟੀ ਇਲਾਇਚੀ ਮਿਲਾ ਲਓ 1 ਥੋੜ੍ਹੀ ਜਿਹੀ, ਅਤੇ ਆਪਣੇ ਮਿਸ਼ਰੀ ਮਿਲਾ ਲਓ, ਉਹ ਤੁਸੀਂ ਆਪਣੇ ਪਾਣੀ ਪੀਣਾ ਹੈਗਾ ਜੀ। ਜਾਂ ਫਿਰ ਜੌਂ ਨੂੰ ਭਿਓ ਕੇ ਤੁਸੀਂ ਉਹਦਾ ਪਾਣੀ ਪੀ ਸਕਦੇ ਹੈਗੇ, ਨਹੀਂ ਤਾਂ ਅੱਧਾ ਚਮਚਾ ਤੁਸੀਂ ਪਖੜੇ ਦਾ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਹੱਥਾਂ ਪੈਰਾਂ ਵਿੱਚ ਜਲਨ ਹੁੰਦੀ ਹੈਗੀ, ਉਹ ਸਵੇਰੇ ਉੱਠ ਕੇ ਮੁਰੱਬਾ ਖਾਏ ਕਰੇ ਜੀ, ਔਲੇ ਦਾ ਗੁਲਕੰਦ ਖਾ ਲਏ ਕਰੇ, ਜਿਨ੍ਹਾਂ ਦੇ ਹੱਥਾਂ ਪੈਰਾਂ 'ਚ ਸੇਕ ਨਿਕਲਦਾ ਹੈ, ਗਰਮੀ ਲੱਗਦੀ। ਜਾਂ ਫਿਰ ਸ਼ਤਾਵਰ 1 ਚਮਚਾ ਲੈਣਾ ਹੈਗਾ, ਮਿਸ਼ਰੀ 1 ਚਮਚਾ, ਇਹ ਤੁਸੀਂ ਉਹਨੇ ਖਾ ਲਏ ਕਰੋ ਮਿਕਸ ਕਰਕੇ। ਫਿਰ ਪਲੰਬ ਤੁਸੀਂ ਖਾ ਸਕਦੇ ਹੈਗੇ, 2 ਕਮਲੇ ਪਲੰਬ ਲੈ ਲਓ, ਇਮਲੀ ਦੇ ਬੀਜ ਲੈ ਲਓ 7, ਜਾਂ ਨਹੀਂ 2 ਚਮਚੇ ਜੇ ਤੁਹਾਡੇ ਘਰ ਚਟਨੀ ਬਣੀ ਵੀ ਹੈਗੀ ਇਮਲੀ ਦੀ ਚਟਨੀ ਜਿਹੜੀ, ਉਹ 2 ਚਮਚੇ ਤੁਸੀਂ ਲੈ ਲਓ। ਆਲੂ ਬੁਖਾਰਾ ਪਾਣੀ ਦੇ ਗਲਾਸ ਮਾਂ ਨੇ ਬਲੈਂਡ ਜਿਹਾ ਕਰਕੇ ਬੀਜ ਕੱਢ ਲਈ ਉਹਦੇ, ਉਹ ਮਿਕਸੀ ਨਾਲ ਬਲੀਡ ਕਰਕੇ ਉਹ ਤੁਸੀਂ ਆਪਣੇ ਗਲਾਸ ਪੀ ਲਿਆ ਕਰੋ ਰੋਜ਼। ਇਹਦੇ ਨਾਲ ਵੀ ਸਾਰੇ ਆਪਣੇ ਸੇਕ ਨਿਕਲਣਾ ਬੰਦ ਹੋ ਜਾਂਦਾ। ਫਿਰ ਚਮੇਲੀ ਦੇ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਜੇ ਹੱਥਾਂ ਪੈਰਾਂ 'ਚੋਂ ਸੇਕ ਨਿਕਲਦਾ ਹੈਗਾ ਥਾਰੇ। ਜਿਹੜੇ ਕਹਿੰਦੇ ਪੇਟ ਦੇ ਵਿੱਚ ਗੈਸ ਰਹਿੰਦੀ ਹੈਗੀ, ਉਹ ਆਪਣੇ ਮੁਰਲੀ ਨੂੰ ਆਪਣੇ ਨੂਨ ਥੋੜ੍ਹਾ ਜਿਹਾ ਅਤੇ ਸ਼ਹਿਦ ਲਗਾ ਕੇ ਉਹ ਖਾਓ ਜੀ। ਇਹਦੇ ਨਾਲ ਗੈਸ, ਮੁਰਲੀ ਦੇ ਪੱਤੇ ਜਿਹੜੇ ਹੁੰਦੇ, ਮੁਰਲੀ ਦੇ ਪੱਤਿਆਂ ਨੂੰ ਉਹ ਥੋੜ੍ਹਾ ਜਿਹਾ ਨੂਨ ਪਾ ਕੇ, ਥੋੜ੍ਹਾ ਜਿਹਾ ਕੱਟ ਕੇ ਉਹਨੂੰ ਮੁਰਲੀ ਦੇ ਪੱਤਿਆਂ ਨੂੰ ਬਰੀਕ ਬਰੀਕ ਸਾਗ ਮਗਰਾ ਥੋੜ੍ਹਾ ਜਿਹਾ ਨੂਨ ਪਾ ਲਓ, ਥੋੜ੍ਹਾ ਜਿਹਾ ਸ਼ਹਿਦ ਪਾ ਕੇ ਖਾਏ ਕਰੋ। ਜੇ ਇਹਦੇ ਨਾਲ ਫਿਰ ਤੁਸੀਂ ਲੈ ਸਕਦੇ ਹੈਗੇ, ਜਿਹੜੇ ਕਹਿੰਦੇ ਪੇਟ ਵਿੱਚ ਦਰਦ ਜਿਹਾ ਵੀ ਹੁੰਦਾ ਜਿਹਨਾਂ ਦੇ, ਤਾਂ ਅੱਧਾ ਚਮਚਾ ਸੁੱਕਾ ਪੁਦੀਨਾ ਅਤੇ 1/4 ਚਮਚਾ ਵਿੱਚੋਂ ਨੂਨ ਦਾ ਅਤੇ 2 ਚਮਚੇ ਸ਼ੱਕਰ ਦੇ, ਇਹ ਮਿਲਾ ਕੇ ਖਾਲੇ ਕਰੋ। ਇਹਦੇ ਨਾਲ ਗੈਸ ਅਤੇ ਪੇਟ ਦਾ ਦਰਦ ਇਹਦੇ ਨਾਲ ਠੀਕ ਹੋ ਜਾਊਗਾ। ਜਿਹੜੇ ਕਹਿੰਦੇ ਪਿੰਡੇ 'ਤੇ ਖਾਜ ਖੁਜਲੀ ਜਿਹੀ ਰਹਿੰਦੀ ਹੈਗੀ ਜੀ, ਉਹ ਆਪਣੇ ਸ਼ਹਿਦ ਦੇ ਵਿੱਚੋਂ ਥੋੜ੍ਹੀ ਦਾਲਚੀਨੀ ਮਿਲਾ ਕੇ ਉਹ ਲਗਾ ਸਕਦੇ ਹੈਗੇ ਜੀ। ਜਾਂ ਫਿਰ ਤੁਸੀਂ ਅੱਧਾ ਕੱਪ ਪਿਆਜ਼ ਦਾ ਰਸ ਲੈਣਾ ਹੈਗਾ, ਉਹਦੇ ਵਿੱਚੋਂ 2 ਚਮਚੇ ਸ਼ਹਿਦ ਮਿਲਾ ਕੇ ਉਹ ਤੁਸੀਂ ਆਪਣੇ ਪੀਲੇ ਕਰੋ। ਜੇ ਘੱਟ ਲੈਣ ਥੋੜ੍ਹਾ ਜਿਹਾ ਘੱਟ ਵੀ ਲੈ ਸਕਦੇ, ਜੇ ਬਾਹਲਾ ਦੀ ਜਗ੍ਹਾ ਚੌਥੇ ਹਿੱਸੇ 'ਤੇ ਸਟਾਰਟ ਕਰ ਦਿਓ, ਜਾਂ 6-7 ਚਮਚੇ, ਸਭ ਤੋਂ 5-6 ਚਮਚੇ ਐਂ ਕਰ ਲਓ। ਨਹੀਂ ਜੇ ਸਟਾਰਟਿੰਗ ਕਰਕੇ ਦੇਖਣੀ, ਗਲੇ ਬਲੱਡ ਪ੍ਰੈਸ਼ਰ ਵਾਸਤੇ ਵੀ ਠੀਕ ਰਹਿੰਦਾ ਜੀ, ਪਿਆਜ਼ ਅਤੇ ਸ਼ਹਿਦ ਮਿਲਾ ਕੇ ਪੀਓ, ਇਹ ਬਲੱਡ ਪ੍ਰੈਸ਼ਰ ਵਾਸਤੇ ਵੀ ਠੀਕ ਹੈਗਾ।
ਜਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ ਸੁੰਡ ਮਿਲਾ ਕੇ ਲਗਾ ਸਕਦੇ ਹੈਗੇ ਜਿੱਥੇ ਪਿੰਡੇ ਤੇ ਖਾਜ ਖੂਜ ਹੁੰਦੀ ਹੈ ਸਾਰੇ। ਨਹੀਂ ਤਾਂ ਨਿੰਬ ਦੇ ਤੇਲ ਦੇ ਵਿੱਚ ਆਪਣੇ ਅਦਰਕ ਦਾ ਰਸ ਮਿਲਾ ਕੇ ਤੁਸੀਂ ਉਹ ਮਾਲਿਸ਼ ਕਰ ਸਕਦੇ ਹੈਗੇ। ਬਾਕੀ ਅਦਰਕ ਦਾ ਰਸ, ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਚਮੇਲੀ ਦਾ ਤੇਲ, ਇਹ ਮਿਕਸ ਕਰਕੇ ਇਹ ਲਗਾ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਜੇ ਅਜਵਾਇਨ ਹੁੰਦੀ ਹੈਗੀ, ਜਿਹੜੀ ਅਜਵਾਇਨ, ਉਹਨੂੰ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਹੈਗਾ। ਸਵੇਰ ਨੂੰ ਉਹਦਾ ਮਿਕਸੀ ਮੈਂ ਬਲੈਂਡ ਜਿਹਾ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਸੁੱਕੇ ਜਿਹੜੇ ਔਲੇ ਹੁੰਦੇ ਆ ਉਹਨਾਂ ਨੂੰ ਫਰਾਈ ਪੈਨ 'ਚ ਪਾ ਕੇ ਜਾਂ ਕਿੱਲ 'ਚ ਰੱਖ ਕੇ ਭਾਵੇਂ ਆਪ ਫਰਾਈ ਪੈਨ 'ਚ ਪਾ ਕੇ ਉਹਦੀ ਸੁਆਹ ਬਣਾ ਲੈਣੀ ਹੈਗੀ ਸੁੱਕੇ ਔਲਿਆਂ ਦੀ, ਗਰਮ ਕਰਕੇ ਉਹਨਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚ ਮੈਂ ਮਿਕਸ ਕਰਕੇ ਥੋੜ੍ਹਾ ਜਿਹਾ ਮੁਸ਼ਕ ਪਾ ਲੈਣਾ ਹੈਗਾ ਵਿੱਚ, ਅਤੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਨਹੀਂ ਤਾਂ ਜੇ ਖੁਸ਼ਕੀ ਕਰਕੇ ਹੀ ਹੈ, ਤੁਹਾਨੂੰ ਐਂ ਲੱਗਦਾ ਮੇਰੀ ਡਰਾਈ ਬਹੁਤ ਸਕਿਨ ਹੈਗੀ ਵੀ ਬਾਹਲੀ ਰਫ ਜਿਹੀ ਹੋਈ ਵੀ ਹੈਗੀ, ਤਾਂ ਉਹ ਤੁਸੀਂ ਆਪਣੇ ਮੂੰਗਫਲੀ ਦੇ ਤੇਲ ਦੀ ਉਹ ਮਾਲਿਸ਼ ਕਰ ਲਓ। ਉਹਦੇ ਨਾਲ ਵੀ ਜਿਹਨਾਂ ਦੀ ਡਰਾਈ ਸਕਿਨ ਹੈ ਸਾਰਿਆਂ ਤੋਂ ਵਧੀਆ ਇਲਾਜ ਹੈ ਜੀ। ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰ ਲਓ ਤੁਸੀਂ, ਉਹਦੇ ਨਾਲ ਡਰਾਈ ਸਕਿਨ ਜਿਹੜੀ ਠੀਕ ਹੋ ਜੂਗੀ। ਜਿਹੜੇ ਕਹਿੰਦੇ ਸੀਗੇ ਆਪਣੇ ਕੋਲੈਸਟਰੋਲ ਪੁੱਛਦੇ ਸੀਗੇ ਪਿਛਲੇ ਵੀਕ, ਉਹ ਤੁਸੀਂ ਆਪਣੇ ਔਲਾ, ਵਧੀਆ ਚੀਜ਼ ਹੈ ਜੀ। ਔਲਿਆਂ ਦਾ ਜੂਸ ਬਣਿਆ ਬਣਾਇਆ ਮਿਲ ਜਾਂਦਾ ਹੈਗਾ ਤੁਹਾਨੂੰ। ਉਹ ਇੱਕ ਜਿਹੜਾ ਛੋਟਾ ਜਿਹਾ ਹੁੰਦਾ ਜਿਸ ਨਹੀਂ ਤਾਂ 5-4 ਚਮਚੇ, ਨਹੀਂ ਤਾਂ ਔਲੇ ਦੇ ਜੂਸ ਦੀ ਸ਼ੀਸ਼ੀ ਨਾਲ ਇੱਕ ਮੇਜ਼ਰ ਕੱਪ ਹੁੰਦਾ ਜੀ 30 ml ਦਾ, ਉਹ ਤੁਸੀਂ ਆਪਣੇ ਲੈ ਕੇ ਵਿੱਚ ਥੋੜ੍ਹੀ ਜਿਹੀ ਹਲਦੀ ਪਾ ਲਓ, ਅੱਧਾ ਕੁ ਚਮਚਾ, ਅਤੇ ਪਾ ਕੇ ਉਹ ਗਲਾਸ ਪਾਣੀ ਦਾ ਭਰ ਕੇ ਉਹਦੇ ਵਿੱਚ ਮਿਕਸ ਕਰਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਜਾਂ ਫਿਰ ਇੱਕ ਲਸਣ ਦੀ ਕਲੀ ਤੁਸੀਂ ਸਵੇਰ ਨੂੰ ਉਹ ਖਾ ਸਕਦੇ ਹੈਗੇ। ਫਿਰ ਇੱਕ ਚਮਚਾ ਨਹੀਂ ਮੇਥੀ ਦਾ ਤੁਸੀਂ ਰਾਤ ਨੂੰ ਪਾਣੀ ਮੇਥੇ ਜਾਂ ਮੇਥੀ ਕੋਈ ਹੋਵੇ, ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖ ਦਿਓ, ਸਵੇਰ ਨੂੰ ਉਬਾਲ ਕੇ ਜਾਂ ਨਹੀਂ ਉਬਾਲਣ ਦਾ ਭਾਵੇਂ ਐਂ ਹੀ ਖਾ ਲਓ, ਇਟ ਡਜ਼ਨਟ ਮੈਟਰ, ਪਾਣੀ ਪੀ ਲਓ ਅਤੇ ਆਪਣੇ ਮੇਥੀ ਖਾ ਲਓ। ਫਿਰ ਅਰਜਨ ਪਾਊਡਰ ਇਹਦੇ ਵਿੱਚੋਂ ਵਧੀਆ ਰਹਿੰਦਾ ਜੀ ਕੋਲੈਸਟਰੋਲ ਵਾਲਿਆਂ ਨੂੰ, ਜਿਹਦਾ ਕੋਲੈਸਟਰੋਲ ਹੈਗਾ। ਅਰਜਨ ਦੀਆਂ ਗੋਲੀਆਂ ਵੀ ਮਿਲ ਜਾਂਦੀਆਂ, ਉਹ ਲੈ ਸਕਦੇ ਹੈਗੇ। ਅਰਜਨ ਪਾਊਡਰ ਜਿਹੜਾ ਮਿਲਦਾ ਉਹ ਵੀ ਤੁਸੀਂ ਲੈ ਸਕਦੇ ਹੈਗੇ। ਉਹ ਤੁਸੀਂ 1 ਜਾਂ 1.5 ਚਮਚਾ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ ਅਤੇ ਸਵੇਰ ਨੂੰ ਉਹਨੇ ਪਾਣੀ ਪੀ ਲਓ। ਉੱਪਰਲਾ ਨਿੱਥਰਿਆ ਜਿਹੜਾ ਹੁੰਦਾ ਉਹਦੇ ਨਾਲ ਘੱਟ ਜਾਂਦਾ ਸਾਰਾ ਕੋਲੈਸਟਰੋਲ। ਜੇ ਪਿੱਤੇ ਦੀ ਪੱਥਰੀ ਪੁੱਛਦੇ ਸੀਗੇ ਪਿਛਲੇ ਹਫ਼ਤੇ, ਉਹ 6 ਬਦਾਮ ਲੈਣੇ ਹੈਗੇ, 6 ਮਣੱਕੇ, 1 ਚਮਚਾ ਖਰਬੂਜੇ ਦੇ ਬੀਜ ਜਾਂ ਨਹੀਂ ਤਾਂ 4 ਮਗਜ਼ ਜਿਹੜੇ ਹੁੰਦੇ ਉਹ ਲੈਣੇ ਹੈਗੇ, 2 ਨਗ ਲੈਣੇ ਹੈਗੇ ਛੋਟੀ ਇਲਾਇਚੀ ਅਤੇ ਮਿਸ਼ਰੀ 10 ਗ੍ਰਾਮ। ਇਹਨਾਂ ਨੂੰ ਭਿਓ ਕੇ ਰੱਖ ਦੇਣਾ ਹੈਗਾ ਪਾਣੀ 'ਚ ਰਾਤ ਨੂੰ। ਸਵੇਰ ਨੂੰ ਬਦਾਮਾਂ ਦੇ ਛਿਲਕੇ ਲਾ ਕੇ ਫਿਰ ਇਹਦੀ ਆਪਣੇ ਥੋੜ੍ਹਾ ਜਿਹਾ ਦੁੱਧ ਪਾਉਣਾ, ਦੁੱਧ ਵੀ ਪਾ ਸਕਦੇ ਹਾਂ ਵਿੱਚੋਂ, ਉਹ ਸ਼ਦਾਈ ਆਪਣੇ ਮਿਕਸੀ ਮਾ ਪਾ ਕੇ ਘੋਟ ਲਓ ਅਤੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਜੇ ਗੋਲ ਬਲੈਡਰ, ਪਿੱਤੇ ਦੀ ਪੱਥਰੀ ਵਾਸਤੇ, ਤੁਸੀਂ ਨਿੰਮ ਦੇ ਪੱਤੇ ਲੈ ਸਕਦੇ ਹੈਗੇ ਅਤੇ ਆੜੂ ਦੇ ਪੱਤੇ, ਜਿਹੜੀ ਪੀਚਸਾਂ ਹੁੰਦੀਆਂ ਉਹਨਾਂ ਦੇ ਪੱਤੇ ਅਤੇ ਨਿੰਮ ਦੇ ਪੱਤੇ ਬਰਾਬਰ ਲੈ ਕੇ ਇੱਕ ਚੁਟਕੀ ਤੁਸੀਂ ਉਹਦੇ ਵਿੱਚੋਂ ਜਾਂ ਸਾਰੇ ਪਾਊਡਰ ਜਿਹਾ ਬਣਾ ਲੈਣਾ ਇਹਨਾਂ ਦਾ, ਇੱਕ ਚੁਟਕੀ ਜਾਂ 1/4 ਚਮਚ ਇੱਕ ਕਾਂਜੀ ਨਾਲ ਲੈਣਾ ਜੀ, ਗਾਜਰਾਂ ਦੀ ਕਾਂਜੀ ਜਿਹੜੀ ਪਾ ਕੇ ਉਹਦੇ ਨਾਲ ਲੈਣਾ ਹੈਗਾ। ਜਾਂ ਫਿਰ ਤੁਸੀਂ ਭਖੜੇ ਦਾ ਚੂਰਨ ਵੀ ਇਹਦੇ ਵਿੱਚੋਂ ਲੈ ਸਕਦੇ ਹੈਗੇ, ਅੱਧਾ ਚਮਚਾ ਭਖੜੇ ਦਾ ਚੂਰਨ, ਇਹ ਵੀ ਕਾਂਜੀ ਨਾਲ ਲੈ ਲੈਣਾ ਹੈਗਾ ਤੁਸੀਂ। ਨਹੀਂ ਤਾਂ ਫਿਰ ਤੁਸੀਂ ਸੰਦ ਦੇ ਬੀਜ ਲੈ ਸਕਦੇ ਹੈਗੇ, 1/4 ਚਮਚਾ ਲੈਣਾ ਹੈਗਾ, ਇੱਕ ਚੁਟਕੀ ਸਮਝ ਲਓ। ਇਹ ਲੈਣੀ ਹੈਗੀ ਬੱਕਰੇ ਦੇ ਦੁੱਧ ਨਾਲ, 7 ਦਿਨ ਲੈਣੀ ਹੈਗੀ ਲਗਾਤਾਰ। ਇਹ ਜੇ ਤੁਹਾਨੂੰ ਕੋਈ ਇੰਡੀਆ ਭਾਈ ਹੈਗਾ ਤਾਂ ਖਟਕਲ ਦੀ ਜੜ ਦਾ ਚੂਰਨ, ਉਹ ਅੱਧਾ ਚਮਚਾ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣਾ ਹੈਗਾ, ਇਹ ਵੀ 7 ਦਿਨ ਲੈਣਾ ਹੈਗਾ ਜੀ। ਬਾਕੀ ਤਾਂ ਨਹੀਂ ਤਾਂ ਕੁਮਾਰੀ ਆਸਬ ਵੀ ਪੜ੍ਹਿਆ ਸੀਗਾ, ਜਿਵੇਂ ਜਿਹੜਾ ਕੁਮਾਰੀ ਆਸਬ ਹੁੰਦਾ ਐਕਚੁਅਲੀ ਹੁੰਦਾ ਪੇਟ ਵਾਸਤੇ, ਉਹ ਪਰ ਇਹ ਆਪਣੇ ਪਿੱਤੇ ਦੀ ਪੱਥਰੀ ਵਾਸਤੇ ਹੀ ਵਧੀਆ ਚੀਜ਼ ਹੈ ਜੀ। ਕੁਮਾਰੀ ਆਸਬ ਲਿਕੁਇਡ ਹੈਗਾ, ਇਹ 4 ਚਮਚੇ ਦਵਾਈ ਦੇ ਅਤੇ 4 ਚਮਚੇ ਪਾਣੀ ਦੇ ਪਾ ਕੇ ਤੁਸੀਂ ਰੋਟੀ ਖਾਣੇ ਤੋਂ ਬਾਅਦ ਪੀ ਲਿਆ ਕਰੋ। ਇਹ ਸਾਰਾ ਪੇਟ ਪੂਟ ਠੀਕ ਰਹੂਗਾ, ਗਲੇ ਆਪਣੇ ਪਿੱਤੇ ਦੀ ਪੱਥਰੀ ਵੀ ਠੀਕ ਰਹਿੰਦੀ ਇਹਦੇ ਨਾਲ। ਅੱਛਾ, ਅੱਗੇ ਸਿਆਟਿਕਾ ਪੁੱਛਦੇ ਸੀਗੇ, ਸਿਆਟਿਕਾ ਪੀਣ ਵਾਸਤੇ ਉਹ ਤੁਸੀਂ ਉਹਦੇ ਵਿੱਚੋਂ ਲੈਣੀ ਹੈਗੀ, ਨਹੀਂ ਤਾਂ ਜਿਹੜੇ ਔਰੰਜ ਦੇ ਬੀਜ ਹੁੰਦੇ, ਔਰੰਜ ਮਤਲਬ ਜਿਹੜੇ ਬੀਜ ਨਿਕਲਣੇ, 8 ਬੀਜ ਉਹ ਪਾ ਕੇ ਤੁਸੀਂ ਪੀਣੇ ਹੈਗੇ ਜੀ, ਦੁੱਧ ਦੇ ਵਿੱਚੋਂ ਪਾ ਕੇ ਉਬਾਲਣਾ ਹੈਗਾ
ਫਿਰ ਤੁਸੀਂ 1 ਚਮਚਾ ਵਿੱਚ ਉਹਨੇ ਅਦਰਕ ਦਾ ਜੂਸ ਪਾ ਲੈਣਾ ਹੈਗਾ ਦੁੱਧ 'ਚ, ਅਤੇ ਇੱਕ ਅੱਧਾ ਕੁ ਚਮਚਾ ਤੁਸੀਂ ਉਹਨੇ ਦੇਸੀ ਘੀ ਦਾ, ਇਹ ਮਿਕਸ ਕਰਕੇ ਪੀਣਾ ਹੈਗਾ ਜੀ ਤੁਸੀਂ, ਜਿਹਨਾਂ ਨੂੰ ਰੀਹ ਦਾ ਦਰਦ ਹੈਗਾ ਜਾਂ ਸਿਆਟਿਕਾ ਹੈਗੀ। ਉਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਕੂੜਾ ਸੱਕ ਜਾਂ ਕੂੜਾ ਛਾਲ ਕਹਿੰਦੇ ਹੈਗੇ ਹਿੰਦੀ 'ਚ, ਮਿੱਠੀਆਂ ਸਰੰਜਾਂ, ਸੁੰਡ, ਅਸਗੰਧ, ਇਹ ਸਾਰੀਆਂ ਚੀਜ਼ਾਂ ਲੈ ਕੇ ਬਰਾਬਰ ਲੈਣੀਆਂ ਹੈਗੀਆਂ। ਉਹਨਾਂ ਦਾ ਪਾਊਡਰ ਬਣਾ ਲਓ ਤੁਸੀਂ। ਉਹਦੇ ਵਿੱਚੋਂ ਤੁਸੀਂ ਆਪਣੇ ਜੇ ਤਾਂ ਚਾਹੇ ਘਰ ਪੰਜੀਰੀ ਜਿਹੜੀ ਆਪਾਂ ਖਾਂਦੇ ਹੈਗੇ ਉਹ ਬਣਾ ਲਓ, ਭਾਵੇਂ ਪੰਜੀਰੀ, ਉਹਦੇ ਵਿੱਚ ਤੁਸੀਂ 1 ਚਮਚਾ ਮਿਲਾ ਕੇ ਪੰਜੀਰੀ 'ਚ ਇਹ ਖਾ ਲੈਣਾ ਹੈਗਾ। ਜੇ ਨਹੀਂ ਪੰਜੀਰੀ ਬਣਾਉਣੀ ਤਾਂ ਉਹਨੇ, ਜੇ ਤਾਜ਼ਾ ਹੀ ਬਣਾਉਣਾ ਹੈਗਾ ਤਾਂ ਉਹਨੇ 1 ਜਾਂ 1.5 ਚਮਚਾ ਤੁਸੀਂ ਜਿਸ ਕੜਾਹ ਬਣਾਉਂਦੇ ਹੈਗੇ ਘਰ, ਥੋੜ੍ਹਾ ਜਿਹਾ ਕੜਾਹ ਬਣਾ ਕੇ 1 ਚਮਚਾ ਮਿਕਸ ਕਰਕੇ ਇਹ ਖਾ ਲੈਣਾ ਵਿੱਚੋਂ, ਜਿਸ ਤਰ੍ਹਾਂ ਜੀ ਕਰਦਾ ਉਸ ਤਰ੍ਹਾਂ ਕਰ ਲਈਏ। ਇਹਦੇ ਵਿੱਚੋਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਤਿਲਾਂ ਦੇ ਤੇਲ ਦੇ ਵਿੱਚੋਂ ਉਹਨੇ 250 ਗ੍ਰਾਮ ਤਿਲਾਂ ਦਾ ਤੇਲ ਲੈਣਾ ਹੈਗਾ, ਅਤੇ ਉਹਦੇ ਵਿੱਚੋਂ ਮੁਸ਼ਕਪੂਰ ਮਿਕਸ ਕਰਕੇ 4-5 ਟਿੱਕੀਆਂ ਉਹ ਮਿਕਸ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਲੱਤਾਂ ਦੇ ਉੱਤੇ। ਇਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਇਹਦੇ ਨਾਲ ਫਿਰ ਤੁਸੀਂ ਲੈ ਸਕਦੇ ਹੈਗੇ ਸੁੰਡ, ਤ੍ਰਿਫਲਾ ਪਾਊਡਰ, ਬਾਈਬਡਿੰਗ, ਕਾਲੀ ਮਿਰਚਾਂ ਅਤੇ ਅਨਾਰ ਦੇ ਸੁੱਕੇ ਵਿੱਚ ਛਿਲਕੇ, ਸੇਂਦਾ ਨੂਣ, ਇਹ ਸਾਰੀਆਂ ਚੀਜ਼ਾਂ ਲੈਣੀਆਂ ਹੈਗੀਆਂ ਬਰਾਬਰ ਤੁਸੀਂ। 1 ਚਮਚਾ ਇਹਦਾ ਸਵੇਰ ਨੂੰ ਲੈਣਾ ਹੈਗਾ, 1 ਚਮਚਾ ਸ਼ਾਮ ਨੂੰ, ਚਾਹੇ ਦੁੱਧ ਨਾਲ ਲੈ ਲਓ ਚਾਹੇ ਆਪਣੇ ਪਾਣੀ ਨਾਲ ਲੈ ਲਓ ਕੋਸੇ ਨਾਲ। ਜਾਂ ਫਿਰ ਤੁਸੀਂ ਆਪਣੇ ਪਪੀਤਾ ਲੈ ਕੇ, ਪਪੀਤਾ ਜਿਹੜਾ ਖਾਣੇ ਵਾਲਾ ਹੁੰਦਾ ਪਪੀਤਾ, ਜਿੰਨਾ ਕੁ ਤੁਸੀਂ ਖਾਣਾ ਹੈਗਾ, 1-2 ਚਮਚੇ ਵਿੱਚ ਕਰੇਲੇ ਦਾ ਰਸ ਮਿਲਾ ਕੇ ਤੁਸੀਂ ਉਹ ਖਾਓ ਜੀ, ਇਹ ਲੈ ਸਕਦੇ। ਨਹੀਂ ਤਾਂ ਓਲਿਵ ਆਇਲ ਦੇ ਵਿੱਚ ਤੁਸੀਂ ਥੋੜ੍ਹੀ ਫਟਕੜੀ ਪੀਸੀ ਪਾ ਕੇ ਉਹਦੀ ਮਾਲਿਸ਼ ਕਰਨੀ ਹੈਗੀ ਜਿੱਥੇ ਸਾਰੇ ਦਰਦ ਹੁੰਦਾ ਲੱਤ 'ਚ। ਜਿਹੜੇ ਅੱਗੇ ਹੁਣ ਪੁੱਛਦੇ ਸੀਗੇ ਕੱਲ੍ਹ ਟਿਊਜ਼ਡੇ ਨੂੰ ਵੀ ਦੰਦਾਂ ਦੇ ਵਿੱਚੋਂ ਇਨਫੈਕਸ਼ਨ ਜੀ ਹੈਗੀ, ਉਹ ਤਾਂ ਡਾਕਟਰ ਨੇ ਤੁਹਾਨੂੰ ਐਂਟੀਬਾਇਓਟਿਕ ਤਾਂ ਖਾਣੀ ਓ ਪੈਣੀ ਹੈਗੀ, ਜਿਹੜੀ ਦਿੱਤੀ ਹੋਊਗੀ ਉਹਨੇ ਉਹ ਤਾਂ ਖਾਣੀ ਓ ਪੈਣੀ ਹੈਗੀ। ਤੁਸੀਂ ਜਿਹੜੀ ਚੀਜ਼ ਨਿਕਲਦੀ ਹੈਗੀ ਉਹਦੇ ਵਿੱਚੋਂ ਉਹ ਤੁਸੀਂ ਉਹਨੇ ਫਟਕੜੀ ਪਾਣੀ ਦੇ ਵਿੱਚੋਂ ਪਾ ਕੇ ਉਹਦੀਆਂ ਕੁਰਲੀਆਂ ਕਰ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਗੈਂਦੇ ਦਾ ਫੁੱਲ ਜਿਹੜਾ ਹੁੰਦਾ ਜੀ ਗੈਂਦੇ ਦਾ, ਉਹਦੇ ਗੈਂਦੇ ਦੇ ਪੱਤੇ ਲੈ ਲੈਣੇ ਹੈਗੇ ਥੋੜ੍ਹੇ ਮੁੱਠੀ ਭਰ ਕੇ, ਉਹ ਪਾਣੀ ਉਬਾਲ ਕੇ ਉਹਦੀਆਂ ਤੁਸੀਂ ਕੁਰਲੀਆਂ ਕਰੋ, ਉਹਦੇ ਨਾਲ ਵੀ ਤੁਹਾਡੇ ਦੰਦਾਂ ਨੂੰ ਆਪਣੇ ਮੂੰਹ ਨੂੰ ਬਹੁਤ ਫਰਕ ਪਊਗਾ ਜੀ। ਚਾਹੇ ਦੰਦਾਂ ਦਾ ਦਰਦ ਹੁੰਦਾ ਹੋਵੇ ਚਾਹੇ ਮਸੂੜਿਆਂ ਵਾ, ਉਹ ਫਰਕ ਪਊਗਾ ਤੁਹਾਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਜਿਹੜੇ ਫਿੱਗ ਹੁੰਦੇ ਫਿੱਗ, ਉਹ ਤੁਸੀਂ ਆਪਣੇ 5-6 ਫਿੱਗ ਤੁਸੀਂ ਆਪਣੇ ਰੋਜ਼ ਤੁਸੀਂ ਆਪਣੇ ਖਾ ਲਿਆ ਕਰੋ, ਇਹਦੇ ਨਾਲ ਫਰਕ ਪੈ ਜਾਊਗਾ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਕਲੌਂਜੀ, ਥੋੜ੍ਹੀ ਜਿਹੀ ਲੈਣੀ ਹੈਗੀ, ਅੱਧਾ ਕੁ ਚਮਚਾ ਵਿੱਚੋਂ ਪਾਉਣਾ ਹੈਗਾ ਤੁਸੀਂ ਆਪਣੇ ਅਜਵਾਇਣ, ਜਾਂ 1 ਚੁਟਕੀ ਕਲੌਂਜੀ ਦੀ 1 ਚੁਟਕੀ ਅਜਵਾਇਣ ਦੀ, ਇਹ ਲੈ ਕੇ ਤੁਸੀਂ ਆਪਣੇ ਪੇਪਰ, ਜਿਸ ਤਰ੍ਹਾਂ ਬਸ 1 ਪੇਪਰ ਲੈ ਲੈਣਾ ਹੈਗਾ, ਉਹਦੀ ਜਿਸ ਤਰ੍ਹਾਂ ਸਿਗਰਟ ਬਣਾਉਂਦੇ ਹੈਗੇ ਉਹ ਪੇਪਰ ਦੇ ਰੋਲ ਜਿਹਾ ਕਰਕੇ, ਜਾਂ ਨਹੀਂ ਰੋਲ ਬਣੇ ਬਣਾਏ ਮਿਲ ਜਾਂਦੇ ਜਿਹੜੇ ਸਿਗਰਟਾਂ ਵਾਲੇ ਪੇਪਰ ਦੇ ਇਕੱਲੇ ਰੋਲ ਮਿਲ ਜਾਂਦੇ ਉਹਨੇ, ਉਹ ਭਰ ਕੇ ਜਿਸ ਤਰ੍ਹਾਂ ਸਿਗਰਟ ਪੀਂਦੇ ਹੁੰਦੇ ਉਹ ਤੁਸੀਂ ਉਹਨੇ ਕਲੌਂਜੀ ਅਤੇ ਇਹਦੀ ਅੰਦਰ ਨੂੰ ਸਿਗਰਟ ਮੰਗਾ ਪੀਣਾ ਹੈਗਾ ਜੀ। ਇਹਦੇ ਨਾਲ ਸਾਰਾ ਆਪਣੇ ਐਂ ਜੇ ਦੰਦਾਂ ਨਾਲ ਕੋਈ ਦਰਦ ਹੁੰਦਾ ਕੋਈ ਹੋਰ ਹੈਗਾ ਉਹ ਆਰਾਮ ਆ ਜਾਊਗਾ ਜੀ ਉਹਦੇ ਨਾਲ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ ਹੈਗੇ ਨਿੰਬ ਦਾ ਤੇਲ ਮਲ ਕੇ ਦੇਖ ਲਵੇਂ ਜੀ, ਜੇ ਕੋਈ ਅੰਦਰ ਇਨਫੈਕਸ਼ਨ ਜੜ ਜੁੜਵਾਂ ਹੋਊਗੀ ਉਹ ਠੀਕ ਹੋ ਜੀ। ਐਂਟੀਬਾਇਓਟਿਕ ਤਾਂ ਇਹਨੂੰ ਜ਼ਰੂਰ ਲੈਣੇ ਚਾਹੀਦੇ ਜੀ, ਜਿਹੜੇ ਡਾਕਟਰ ਨੇ ਦਿੱਤੇ। ਐਂਟੀਬਾਇਓਟਿਕ ਦੇ ਅੰਦਰ ਉਹਨੇ ਠੀਕ ਕਰਨਾ ਹੈਗਾ, ਬਾਹਰੋਂ ਤੁਸੀਂ ਜਿਹੜਾ ਹੈਗਾ ਉਹਦੀ ਇਨਫੈਕਸ਼ਨ ਇਹ ਠੀਕ ਕਰ ਸਕਦੇ ਹੈਗੇ। ਅੱਗੇ ਤੁਸੀਂ ਚੱਲਦੇ ਹੈਗੇ ਆਪਾਂ ਜਿਹੜੇ ਕਹਿੰਦੇ ਤੇ ਭਾਈ ਮੋਟਾ ਹੋਣਾ ਹੈਗਾ ਉਹਦੇ ਵਾਸਤੇ ਉਹਨੇ ਮੋਟੇ ਹੋਣ ਵਾਸਤੇ 5 ਖੰਜੂਰਾਂ ਤੁਸੀਂ ਦੁੱਧ ਦੇ ਵਿੱਚ ਐਂ ਚੰਗੀ ਤਰ੍ਹਾਂ ਉਬਾਲ ਕੇ ਉਹਦੀ ਗਿਟਕਾਂ ਕੱਢ ਲੈਣੀਆਂ ਹੈਗੀਆਂ, ਉਹ ਤੁਸੀਂ ਆਪਣੇ ਉਬਾਲ ਲੈਣੀਆਂ ਹੈਗੀਆਂ ਦੁੱਧ ਦੇ ਵਿੱਚੋਂ। ਉਹਦੇ ਵਿੱਚੋਂ 1 ਚੁਟਕੀ ਤੁਸੀਂ ਆਪਣੇ ਕਾਲੀ ਮਿਰਚਾਂ ਪਾ ਲੈਣੀਆਂ, ਜਾਂ ਨਹੀਂ ਐਂ ਕਰੋ
5 ਖਜੂਰਾਂ, 5 ਕਾਲੀ ਮਿਰਚਾਂ ਜੀ, ਇਹੀ ਤੁਸੀਂ ਆਪਣੇ ਦੁੱਧ ਮਾ ਉਬਾਲ ਲੈਣੀਆਂ ਹੈਗੀਆਂ। ਫਿਰ 2 ਚਮਚੇ ਦੇਸੀ ਘੀ ਦੇ ਪਾ ਕੇ ਉਹ ਤੁਸੀਂ ਆਪਣੇ ਖਾਣੇ ਹੈਗੇ ਜੀ। ਜਾਂ ਫਿਰ 3-4 ਫਿੱਗ ਤੁਸੀਂ ਦੁੱਧ ਮਾ ਉਬਾਲ ਕੇ ਉਹਦੇ ਵਿੱਚ ਮਿਸ਼ਰੀ ਮਿਲਾ ਕੇ ਤੁਸੀਂ ਖਾਓ। ਇਹ ਭਾਰ ਵਧਾਉਣ ਵਾਸਤੇ ਵਧੀਆ ਚੀਜ਼ ਹੈਗੀ ਜੀ ਇਹ। ਜਾਂ ਫਿਰ ਤੁਸੀਂ ਉਹਨੇ ਜਿਹੜੇ ਜੌਂ ਹੁੰਦੇ, ਜੌਂ ਦੀ ਖੀਰ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਇਹ ਵੀ ਭਾਰ ਵਧਾ ਦਿੰਦਾ ਜੀ ਇਹ। ਜਾਂ ਫਿਰ ਤੁਸੀਂ ਉਹਨੇ ਦੁੱਧ ਦੇ ਵਿੱਚ ਸ਼ਹਿਦ ਮਿਲਾ ਗਈ, ਥੋੜ੍ਹਾ ਜਿਹਾ ਸ਼ਹਿਦ ਮਿਲਾ ਗਈ, ਉਹ ਪੀਣ ਲਾ ਜਾਓ। ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ 200 ਗ੍ਰਾਮ ਤੁਸੀਂ ਖੰਜੂਰਾਂ ਲੈਣੀ, ਉਹਦੀਆਂ ਗਿਟਕਾਂ ਕੱਢ ਲੈਣੀਆਂ ਹੈਗੀਆਂ। 200 ਗ੍ਰਾਮ ਤੁਸੀਂ ਬਦਾਮ ਲੈਣੇ ਹੈਗੇ। 200 ਗ੍ਰਾਮ ਜੇ ਘੱਟ ਬਣਾਉਣੀ ਘੱਟ ਬਣਾ ਲਓ। ਵੈਸੇ ਮੈਂ ਉਹ ਤੁਹਾਨੂੰ ਚੀਜ਼ਾਂ ਦੱਸਦਾ ਇਹ ਜੀ। 100 ਗ੍ਰਾਮ ਲੈ ਲਓ, ਭਾਵੇਂ 200 ਗ੍ਰਾਮ। ਪਿਸਤਾ 200 ਗ੍ਰਾਮ, ਚਰੌਂਜੀ ਲੈਣੀ ਹੈਗੀ 200 ਗ੍ਰਾਮ, ਮਿਸ਼ਰੀ 200 ਗ੍ਰਾਮ, ਘਿਓ 200 ਗ੍ਰਾਮ। ਇਹ ਸਾਰੀਆਂ ਚੀਜ਼ਾਂ ਖੰਜੂਰਾਂ, ਬਦਾਮ, ਚਰੌਂਜੀ, ਪਿਸਤਾ, ਇਹ ਸਾਰੀਆਂ ਮਿਸ਼ਰੀ, ਇਹ ਸਾਰੀਆਂ ਬਰਾਬਰ ਲੈ ਕੇ ਉਹਦਾ ਜਾਮ ਜਿਹਾ ਬਣ ਜਾਊਗਾ ਇਹ ਤੁਸੀਂ ਆਪਣੇ 2 ਚਮਚੇ ਤੁਸੀਂ ਇਹਦੇ ਦੁੱਧ ਨਾਲ ਖਾਣੇ ਹੈਗੇ। ਜਾਂ ਨਹੀਂ ਕੁਝ ਕਰਨਾ ਤਾਂ 5 ਖੰਜੂਰਾਂ ਤੁਸੀਂ ਗਿੱਟ ਕੱਢ ਕੇ 2 ਚਮਚੇ ਮੱਖਣ ਦੇ ਵਿੱਚੋਂ ਮਿਲਾ ਕੇ ਤੁਸੀਂ ਇਹ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਕਣਕ ਦਾ ਦਲੀਆ ਤੁਸੀਂ ਖਾ ਸਕਦੇ ਹੈਗੇ ਸ਼ੱਕਰ ਪਾ ਕੇ, ਉਹ ਤੁਸੀਂ ਖਾ ਲਿਆ ਕਰੋ। ਫਿਰ ਤਾਜ਼ੇ ਅੰਬ ਜਿਹੜੇ ਹੁੰਦੇ ਜਾਂ ਨਹੀਂ ਅੰਬਾਂ ਦਾ ਜੂਸ, ਜਾਂ ਤਾਜ਼ੇ ਅੱਜ ਕੱਲ੍ਹ ਤਾਂ ਅੰਬ ਆਏ ਪਏ ਹੈਗੇ। 2 ਅੰਬ ਲੈ ਕੇ ਉਹਦੇ ਵਿੱਚ ਤੁਸੀਂ ਸ਼ਹਿਦ ਪਾ ਕੇ 2-3 ਚਮਚੇ, ਉਹ ਤੁਸੀਂ ਸਵੇਰ ਨੂੰ ਖਾਲੀ ਪੇਟ ਖਾਓ। ਇਹਦੇ ਨਾਲ ਵੀ ਭਾਰ ਥਾਰਾ ਬਹੁਤ ਛੇਤੀ ਵੱਧ ਜੂਗਾ ਜੀ। ਉੱਪਰੋਂ ਆਪਣੇ ਦੁੱਧ ਵੀ ਪੀ ਸਕਦੇ ਜੇ ਸਾਰੇ ਗੁੰਜਾਇਸ਼ ਹੈਗੀ ਤਾਂ। ਅੱਛਾ, ਅੱਗੇ ਤੁਸੀਂ ਪੁੱਛਦੇ ਸੀਗੇ ਆਪਣੇ ਅਲਸਰ ਵਾਸਤੇ ਪੁੱਛਦੇ ਸੀਗੇ। ਉਹ ਅਲਸਰ ਵਾਸਤੇ ਤਾਂ ਤੁਸੀਂ ਪੁਦੀਨਾ ਅਤੇ ਤੁਲਸੀ, ਥੋੜ੍ਹੇ ਪੱਤੇ ਤੁਲਸੀ ਦੇ, ਥੋੜ੍ਹੇ ਪੁਦੀਨੇ ਦੇ, ਅਤੇ 1 ਚਮਚਾ ਤੁਸੀਂ ਮਲੱਠੀ, ਇਹਦਾ ਕਾੜਾ ਜਿਹਾ ਬਣਾ ਕੇ ਤੁਸੀਂ ਉਹਨੇ ਪੀਣਾ ਹੈਗਾ ਜੀ। ਸਵੇਰ ਨੂੰ ਪੀ ਲਓ, ਸ਼ਾਮ ਨੂੰ ਪੀ ਲਓ, ਇਹ ਵਧੀਆ। ਜਾਂ ਫਿਰ ਇੱਕ ਬਦਾਰਾ ਹੁੰਦੀ, ਬਿਧਾਰਾ ਕਹਿੰਦੇ ਉਹਨੂੰ, ਉਹਦਾ 1 ਚਮਚ ਦਾ ਚਾਹ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਫਿਰ ਨਹੀਂ ਤੁਸੀਂ ਕੱਚਾ ਕੇਲਾ ਲੈ ਕੇ ਵਿੱਚੋਂ ਥੋੜ੍ਹੀ ਆਪਣੇ ਉਹਨੂੰ ਮੈਸ਼ ਜਿਹਾ ਕਰਕੇ 2 ਚਮਚੇ ਤੁਲਸੀ ਦਾ ਰਸ ਪਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਨਹੀਂ ਤਾਂ ਕੱਚੇ ਕੇਲੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਦੁੱਧ ਵਿੱਚ ਕੇਲਾ ਘੋਟ ਕੇ ਉਹ ਆਪਣੇ ਪੀ ਸਕਦੇ ਹੈਗੇ ਤੁਸੀਂ ਇਹਦੇ ਵਿੱਚ, ਜਿਹਨਾਂ ਨੂੰ ਅਲਸਰ ਹੋਇਆ ਵਾ ਹੈਗਾ। ਫਿਰ ਐਲੋਵੀਰੇ ਦਾ ਜੂਸ ਵਧੀਆ ਰਹੂਗਾ ਜੀ ਇਹਦੇ ਵਿੱਚੋਂ। ਐਲੋਵੀਰੇ ਦਾ ਜੂਸ ਪੀਓ ਤੁਸੀਂ। ਜਾਂ ਫਿਰ 2 ਚਮਚੇ ਤੁਸੀਂ ਇਸਬਗੋਲ ਲੈਣਾ ਹੈਗਾ, ਅੱਧਾ ਚਮਚਾ ਵਿੱਚੋਂ ਮਲੱਠੀ ਦਾ ਪਾ ਕੇ, ਇਹ ਥੋੜ੍ਹਾ ਜਿਹਾ ਦੁੱਧ ਪਾ ਕੇ ਜਾਂ ਦਹੀਂ ਪਾ ਕੇ, ਜਿਸ ਤਰ੍ਹਾਂ ਤੁਹਾਡਾ ਜੀਅ ਕਰਦਾ, ਚਾਹੇ ਦਹੀਂ ਪਾ ਲਓ ਚਾਹੇ ਦੁੱਧ ਪਾ ਲਓ, ਇਹ ਤੁਸੀਂ ਆਪਣੇ ਖਾ ਲਿਆ ਕਰੋ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਗਰਮ ਮਸਾਲੇ, ਇਹ ਖਾਣੇ ਬੰਦ ਕਰ ਦਿਓ ਜੀ। ਗਰਮ ਮਸਾਲੇ ਜਿਹੜੇ ਉਹ ਨਹੀਂ ਖਾਣੇ ਹੈਗੇ ਤੁਸੀਂ ਜੀ। ਫਿਰ ਨਾਰੀਅਲ ਦਾ ਪਾਣੀ, ਗਾਜਰਾਂ ਦਾ ਜੂਸ, ਲੌਕੀ ਦਾ ਜੂਸ, ਤਰਬੂਜ। ਫਿਰ ਰੋਟੀ ਖਾਣੇ ਦੇ ਬਾਅਦ ਤੁਸੀਂ ਪੇਠੇ ਦੀ ਮਠਿਆਈ ਖਾ ਲਿਆ ਕਰੋ 2 ਡਲੀਆਂ, ਉਹ ਵੀ ਠੀਕ ਰਹਿੰਦਾ ਹੈਗਾ ਤੁਹਾਨੂੰ। ਫਿਰ ਪੱਤਾ ਗੋਭੀ, ਅਨਾਰ, ਪਪੀਤਾ, ਅੰਗੂਰ, ਸੰਤਰਾ, ਸੌਗੀ, ਇਹ ਜਿਹੀਆਂ ਚੀਜ਼ਾਂ ਤੁਸੀਂ ਖਾਓ। ਬਾਥੂ, ਮੇਥੀ, ਪੱਤਾ ਗੋਭੀ, ਇਹ ਚੀਜ਼ਾਂ ਤੁਸੀਂ ਖਾਓ ਜਾਂ ਜੂਸ ਕੱਢ ਕੇ ਪੀ ਲਓ ਸਬਜ਼ੀਆਂ ਦਾ। ਇਹ ਅਲਸਰ ਨੂੰ ਬਹੁਤ ਵਧੀਆ ਠੀਕ ਰਹਿੰਦਾ ਜੀ। ਜਿਹੜੇ ਕਹਿੰਦੇ ਸੀ ਮੇਰੀ ਉਂਗਲੀਆਂ ਦੁਖਦੀਆਂ ਹੈਗੀਆਂ, ਉਂਗਲੀਆਂ ਆਕੜੀਆਂ ਵੀ ਹੈਗੀਆਂ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਮੇਥੇ ਲੈਣੇ ਹੈਗੇ 20 ਗ੍ਰਾਮ, ਹਾਲੋਂ 20 ਗ੍ਰਾਮ, ਕਲੌਂਜੀ 20 ਗ੍ਰਾਮ, ਅਜਵਾਇਣ 20 ਗ੍ਰਾਮ। ਇਹਦਾ ਤੁਸੀਂ ਆਪਣੇ ਅੱਧਾ ਚਮਚਾ ਤੁਸੀਂ ਖਾਣਾ ਹੈਗਾ। ਜਿਹਨਾਂ ਦੇ ਹੱਥ ਉਂਗਲੀਆਂ ਦੁਖਦੀਆਂ, ਹੱਥਾਂ ਦੀਆਂ, ਦੂਜੇ ਗੁੱਟ ਦੁਖਦੇ ਹੈਗੇ ਆ, ਜੋ ਕੁਛ ਵੀ ਹੈਗਾ, ਇਹਦੇ ਨਾਲ ਫਿਰ ਤੁਸੀਂ ਆਪਣੇ ਖਾ ਸਕਦੇ ਹੈਗੇ। ਦੂਸਰਾ ਇਲਾਜ, 1 ਮੁੱਠੀ ਤੁਸੀਂ ਜਿਹੜੇ ਹਰੇ ਮਟਰ ਹੁੰਦੇ, ਮਟਰ, ਇਹਨਾਂ ਨੂੰ ਪਾਣੀ 2 ਕੱਪ ਪਾਣੀ ਪਾ ਕੇ ਤੁਸੀਂ ਉਬਾਲਣਾ ਹੈਗਾ ਜੀ। ਐਂਡ ਉਬਲ ਗਏ ਇਹ ਥੋੜ੍ਹੇ, ਜਾਂ ਕੋਸਾ ਜਿਹਾ ਪਾਣੀ ਰਹਿ ਗਿਆ, ਉਹਦੇ ਵਿੱਚ ਤੁਸੀਂ ਆਪਣੇ ਹੱਥ ਡੁਬੋ ਲੈਣੇ, ਉਹਦੀ ਟਕੋਰ ਜੀ ਕਰਨੀ ਹੈ। ਮੇਰੇ ਕਹਿਣੇ ਦਾ ਮਤਲਬ ਤੁਸੀਂ ਹੱਥ ਡੁਬੋ ਕੇ ਉਹ ਪਾਣੀ ਦੇ ਵਿੱਚ ਤੁਸੀਂ ਟਕੋਰ ਕਰੋ।
ਤੇ ਉੱਪਰ ਤੇ ਤੁਸੀਂ ਆਪਣੇ ਤਿਲਾਂ ਦੇ ਤੇਲ ਦੀ ਮਾਲਿਸ਼ ਕਰ ਲਓ ਤੇ ਇਹ ਦਵਾਈ ਤੁਸੀਂ ਨਾਲ ਖਾਓ। ਇਹਦੇ ਨਾਲ ਆਪਣੇ ਠੀਕ ਹੋ ਜੂਗਾ ਜੀ ਸਾਰੇ ਇਹਦੇ ਨਾਲ। ਜਾਂ ਫਿਰ ਤੁਸੀਂ ਨਹੀਂ ਤਾਂ ਤਾਰਪੀਨ ਦੇ ਤੇਲ ਦੀ ਮਾਲਿਸ਼ ਵੀ ਕਰ ਸਕਦੇ ਹੈਗੇ ਇਹਦੇ 'ਚ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਜਿਨ੍ਹਾਂ ਦੇ ਹੱਥ ਸੁੱਜੇ ਵੇ ਜਾਂ ਗਿੱਟੇ ਸੁੱਜੇ ਵੇ ਹੈਗੇ, ਉਹ ਵੀ ਆਪਣੇ ਤਾਰਪੀਨ ਦੇ ਤੇਲ ਦੀ ਮਾਲਿਸ਼ ਕਰੋ। 1 ਚਮਚਾ ਤੁਸੀਂ ਸੁੰਡ ਦਾ ਦੁੱਧ ਉਬਾਲ ਕੇ ਤੁਸੀਂ ਉਹ ਪੀਓ, ਜਾਂ ਤਿਲਾਂ ਦੇ ਤੇਲ ਦੇ ਵਿੱਚ ਸੁੰਡ ਮਿਲਾ ਕੇ ਤੁਸੀਂ ਉਹਦੀ ਮਾਲਿਸ਼ ਕਰੋ। ਫਿਰ ਆਪਣੇ ਪੁਨਰਵਾ ਆਸਬ, ਇਹ ਲਿਕੁਇਡ ਦਵਾਈ ਹੈਗੀ ਜਿਹਨਾਂ ਦੇ ਕਹਿੰਦੇ ਸੋਜਾ ਮੇਰੇ ਲੱਤਾਂ ਤੇ ਹੈ, ਗਿੱਟਿਆਂ ਤੇ ਹੈ, ਪੈਰਾਂ ਤੇ, ਜਿੱਥੇ ਮਰਜ਼ੀ ਸੋਜਾ ਹੋਵੇ ਪਿੰਡ 'ਚ। ਇਹ ਪੁਨਰਵਾ ਆਸਬ ਇਹ ਤੁਸੀਂ ਜਿਸ ਸ਼ੀਸ਼ੀ ਦੇ ਉੱਤੇ ਲਿਖਿਆ ਵਾ ਹੋਊਗਾ ਉਸ ਤਰ੍ਹਾਂ ਉਹਨੇ ਪੀ ਲਿਓ। 4 ਚਮਚੇ ਤਾਂ ਮੇਰੇ ਖਿਆਲ ਪੀਣੇ ਹੀ ਪੈਂਦੇ ਹੈਗੇ ਇਹਦੇ। ਤੁਸੀਂ ਦੇਖ ਲਿਓ ਕਹੇ ਜੀ ਕਿਹੜੀ ਸਟਰੈਂਥ ਦਾ ਬਣਾਇਆ ਵਾ ਹੈਗਾ, ਉਹ ਤੁਸੀਂ ਉਹਨੇ ਪੀ ਲਿਓ। 4 ਚਮਚੇ ਪਾਣੀ ਪਾ ਕੇ ਮਿਕਸ ਕਰਕੇ ਪੀਣਾ ਹੈਗਾ ਜੀ। ਮਿਲ ਗਿਆ ਸਾਨੂੰ ਇਹ। ਨਹੀਂ ਤਾਂ ਉਹਨੇ ਜਿਹੜੇ ਲੱਤਾਂ ਵਾ ਸੋਜਾ ਕਹਿੰਦੇ ਸੀਗੇ ਆਪਣੇ, ਉਹ ਆਪਣੇ ਲੈਣਾ ਹੈਗਾ ਤੁਸੀਂ ਸੁੰਡ ਦਾ 1 ਚਮਚਾ, ਕਰੇਲੇ ਦਾ ਰਸ 2-3 ਚਮਚੇ, 1 ਨਿੰਬੂ, ਇਹ ਪਾਣੀ ਦੇ ਗਲਾਸ ਨਾਲ ਨਿਚੋੜ ਕੇ ਉਹ ਤੁਸੀਂ ਪੀਣਾ ਹੈਗਾ ਜੀ। ਜਾਂ ਫਿਰ ਤੁਸੀਂ ਆਪਣੇ ਸ਼ਤਾਵਰ 1 ਚਮਚਾ ਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਉੱਪਰ ਤੇ ਆਪਣੇ ਦੁੱਧ ਪੀ ਲੈਣਾ ਹੈਗਾ, ਜਾਂ ਦੁੱਧ ਮਾ ਘੋਲ ਕੇ ਪੀ ਲਓ ਜਿਸ ਤਰ੍ਹਾਂ ਤੁਹਾਡਾ ਜੀਅ ਕਰਦਾ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਜੇ ਤੁਹਾਨੂੰ ਆਪਣੇ ਇੱਥੇ ਇਹ ਵੀ ਵਧੀਆ ਚੀਜ਼ ਹੈਗੀ ਜੀ, ਇਹ ਦੱਸਣ ਲੱਗਿਆ ਸਾਨੂੰ ਇੱਥੇ ਬਣਿਆ ਬਣਾਇਆ ਉੱਥੇ ਰਾਮਦੇਵ ਦੀ ਸਟੋਰ 'ਚੋਂ ਮਿਲ ਜਾਂਦਾ ਜਿਹੜਾ ਗਊ ਦਾ ਮੂਤਰ ਹੁੰਦਾ, ਉਹ 2 ਚਮਚੇ ਤੇ 1 ਕੱਪ ਤੁਸੀਂ ਗਾਜਰਾਂ ਦਾ ਰਸ ਜੂਸ ਉਹ ਮਿਕਸ ਕਰਕੇ ਤੁਸੀਂ ਆਪਣੇ ਪੀ ਲਓ, ਉਹ ਠੀਕ ਹੋ ਜੂਗਾ। ਜੇ ਨਹੀਂ ਤੁਹਾਨੂੰ ਇਹ ਮਿਲਦਾ ਤਾਂ 1 ਕੱਪ ਗਾਜਰਾਂ ਦੇ ਜੂਸ ਦੇ ਵਿੱਚ 1/2 ਚਮਚਾ ਸੁੰਡ ਪਾ ਕੇ ਤੇ 2 ਚਮਚੇ ਮਕੋਹ ਦਾ ਰਸ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਮਕੋਹ ਦਾ ਰਸ ਸਟੋਰਾਂ 'ਚ ਮਿਲ ਹੀ ਜਾਂਦਾ ਜੀ ਹੁਣ, ਕੱਢਿਆ ਕਢਾਇਆ। ਜਾਂ ਫਿਰ ਜਿਨ੍ਹਾਂ ਦੇ ਉਹਨੇ 10 ਮੂਲ ਵੀ ਇਹਦੇ ਵਿੱਚ ਵਧੀਆ ਰਹਿੰਦਾ ਹੈ ਜੀ। 10 ਮੂਲਾ ਰਿਸਟ ਚਾਹੇ 10 ਮੂਲ ਪਾਊਡਰ ਸ਼ੇਪ ਮਾ ਮਿਲ ਜਾਂਦਾ ਹੈ, ਉਹਦੀ ਚਾਹ ਜੀ ਬਣਾ ਕੇ ਪੀ ਲਓ। ਨਹੀਂ ਤਾਂ ਲਿਕੁਇਡ ਵਾਂ ਮਿਲ ਜਾਂਦਾ ਹੈ, ਲਿਕੁਇਡ ਵਾਂ ਜਿਹੜਾ ਮਿਲਦਾ ਉਹਨੂੰ 10 ਮੂਲਾ ਰਿਸਟ ਕਹਿੰਦੇ ਹੈਗੇ। ਉਹ ਆਪਣੇ ਤੁਸੀਂ 2-4 ਚਮਚੇ ਆਉਣੇ ਉਹ ਪੀ ਲਿਆ ਕਰੋ। ਇਹ ਵੀ ਜਿਹੜੇ ਪਿੰਡੇ ਮਾ ਸੋਜ ਹੈਗੀ ਦਰਦ ਹੁੰਦਾ ਜੋੜਾ ਜਾਣ 'ਚ, ਉਹਦੇ ਵਾਸਤੇ ਵਧੀਆ ਚੀਜ਼ ਹੈਗੀ ਹੈ। ਜਿਹੜੇ ਕਹਿੰਦੇ ਸੀਗੇ ਮੈਨੇ ਸਾਹ ਫੁੱਲਦਾ ਹੈਗਾ ਮੇਰਾ, ਉਹ ਤੁਸੀਂ ਉਹਨੇ ਸੁੰਡ ਲੈਣੀ ਹੈਗੀ, ਕਾਲੀ ਮਿਰਚਾਂ, ਹਲਦੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1/2 ਚਮਚਾ ਤੁਸੀਂ ਉਹਨੇ ਕੋਸੇ ਜਿਹੇ ਪਾਣੀ ਨਾਲ ਆਪਣੇ ਲੈਣਾ ਹੈਗਾ। ਜਾਂ ਫਿਰ ਉਹਨੇ ਤੁਸੀਂ ਸੁਕੌਲਾ ਤੇ ਮਲੱਠੀ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਖਾਲੀ ਪੇਟ ਲੈਣਾ ਹੈਗਾ ਸਵੇਰ ਨੂੰ, ਤੇ 1 ਚਮਚਾ ਲੈਣਾ ਹੈਗਾ ਰਾਤ ਨੂੰ। ਜੇ ਜਿਹਨਾਂ ਸਾਹ ਫੁੱਲਦਾ ਹੈਗਾ ਉਹ ਨਹੀਂ ਤਾਂ ਲੈ ਸਕਦੇ ਹੈਗੇ 1 ਚਮਚਾ ਅਰੰਡੀ ਦਾ ਤੇਲ ਲੈਣਾ ਹੈਗਾ, 2 ਚਮਚੇ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾ ਲੈਣਾ ਹੈਗਾ ਜੀ। ਨਹੀਂ ਤਾਂ ਫਿਰ ਉਹਨੇ ਲੈ ਸਕਦੇ ਹੈਗੇ ਤੁਸੀਂ ਸੁੰਡ, ਕਾਲੀ ਮਿਰਚਾਂ ਤੇ ਮਗਾਂ, ਇਹ ਬਰਾਬਰ ਲੈਣੀਆਂ 3 ਚੀਜ਼ਾਂ। 1 ਚਮਚਾ ਇਹਦਾ ਸਵੇਰ ਨੂੰ ਸ਼ਹਿਦ ਪਾ ਕੇ ਵਿੱਚੋਂ, ਤੇ 1 ਚਮਚਾ ਸ਼ਾਮ ਨੂੰ ਸ਼ਹਿਦ ਪਾ ਕੇ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਨਹੀਂ ਤਾਂ ਜਿਹੜੇ ਅਨਾਰ ਦੇ ਛਿਲਕੇ ਹੁੰਦੇ ਹੈਗੇ ਉਹਨਾਂ ਨੂੰ ਸੁਕਾ ਕੇ ਪਾਊਡਰ ਬਣਾ ਲਓ, 1/2 ਚਮਚਾ ਉਹਦਾ ਪਾਊਡਰ ਦਾ ਤੇ 1/2 ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਆਪਣੇ ਤੁਸੀਂ ਆਪਣੇ ਤਿਰਫਲਾ ਪਾਊਡਰ, ਜਿਹਨਾਂ ਨੂੰ ਸਾਹ ਚੜ੍ਹਦਾ ਹੈਗਾ ਜਾਂ ਦਮਾ ਹੈਗਾ ਜਾਂ ਸਾਹ ਚੜ੍ਹਦਾ, ਉਹ ਆਪਣੇ ਤੁਸੀਂ ਤਿਰਫਲਾ ਪਾਊਡਰ ਲੈਣਾ ਹੈਗਾ 50 ਗ੍ਰਾਮ ਮਗਾਂ, ਇਹ ਤੁਸੀਂ ਬਰਾਬਰ ਲੈ ਕੇ 1/2 ਚਮਚਾ ਤੁਸੀਂ ਜਾਂ 1 ਚਮਚਾ ਵੀ ਲੈ ਲਓ ਤਾਂ ਕੋਈ ਵਿਗਾੜਦਾ ਹੈ ਨਹੀਂ। 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਖਾ ਲਿਆ ਕਰੋ। ਓਕੇ, ਅੱਗੇ ਪੁੱਛਦੇ ਸੀਗੇ ਕਿਡਨੀ ਵਾਲਿਆਂ ਵਾਸਤੇ ਤਾਂ ਕਿਹੜੇ ਕਿਡਨੀਆਂ ਵੀ ਠੀਕ ਜਿਹਨਾਂ ਨੇ ਰੱਖਣੀਆਂ ਉਹ ਹੈ। ਇਹਦਾ ਇਸ ਤਰ੍ਹਾਂ ਪਹਿਲਾਂ ਦੱਸਿਆ ਸੀਗਾ ਜਿਹੜਾ ਰਾਜੀ ਖੁਸ਼ੀ ਵੀ ਬੰਦਾ ਜਿਹੜਾ ਉਹ ਕਹਿੰਦਾ ਮੇਰੀ ਕਿਡਨੀ ਚੱਲਦੀਆਂ ਰਵੇਂ, ਜਿਹਨੇ ਬਿਮਾਰੀ ਆ ਉਹਨੇ ਤਾਂ ਲੈਣੀ ਹੀ ਲੈਣਾ।
ਜਿਹੜੀਆਂ ਰਾਜੀ ਖੁਸ਼ੀ ਬੰਦਾ ਵੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਹੈਗਾ ਜੀ, ਇੱਕ ਗੁੱਛੀ ਤੁਸੀਂ ਆਪਣੇ ਧਨੀਏ ਦੀ ਲੈ ਕੇ ਉਹਨੂੰ ਉਬਾਲ ਕੇ 2 ਗਲਾਸ ਪਾਣੀ ਪਾ ਕੇ ਉਬਾਲ ਲਓ, ਉਹਦਾ ਪਾਣੀ ਤੁਸੀਂ ਪੀਓ, ਉਹ ਤੁਸੀਂ ਲੈ ਸਕਦੇ ਹੋ। ਵਿੱਚੋਂ ਤੁਸੀਂ ਕੱਚੀ ਹਲਦੀ ਪਾ ਸਕਦੇ ਹੋ, ਧਨੀਆ ਅਤੇ ਕੱਚੀ ਹਲਦੀ ਜਿਹੜੀ ਹਰੀ ਹਲਦੀ ਹੁੰਦੀ 1 ਗੱਠੀ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਨਹੀਂ ਟੇਸਟ ਬਣਾਉਣਾ ਤਾਂ ਵਿੱਚੋਂ ਥੋੜ੍ਹਾ ਤੁਸੀਂ ਅਦਰਕ ਪਾ ਸਕਦੇ ਹੈਗੇ, ਥੋੜ੍ਹੀ ਤੁਲਸੀ ਪਾ ਸਕਦੇ ਹੈਗੇ। ਐਂ ਕਰਕੇ ਉਹਦੀ ਚਾਹ ਜੀ ਚਾਹ ਜੀ ਬਣਾ ਕੇ ਤੁਸੀਂ, ਇਹ ਵਧੀਆ ਚੀਜ਼ ਬਣ ਜੂਗੀ ਸਾਰੀ। ਇਹ ਤੁਸੀਂ ਉਹਨੇ ਪੀ ਲਓ, ਭਾਵੇਂ ਹਫ਼ਤੇ ਬਾਅਦ 1 ਵਾਰੀ ਪੀ ਲਓ। ਜਿਹੜਾ ਰਾਜੀ ਖੁਸ਼ੀ ਬੰਦਾ ਭਾਵੇਂ 2 ਹਫ਼ਤਿਆਂ ਪਿੱਛੇ ਤੇ 1 ਵਾਰੀ ਪੀ ਲਓ। ਐਂ ਕਰ ਲਓ ਫਿਰ 1 ਵਾਰੀ ਤੁਸੀਂ ਇਹ ਪੀਣੀ ਹੈਗੀ ਹਫ਼ਤੇ ਬਾਅਦ। ਜੇ ਤੁਸੀਂ ਨਹੀਂ ਤਾਂ ਤੁਸੀਂ ਆਪਣੇ ਜਿਹੜੇ ਆਪਣੇ ਕੋਰਨ ਸਿਲਕ ਹੁੰਦੀ ਹੈਗੀ, ਛੱਲੀਆਂ ਦੇ ਬਾਲ ਜਿਹੜੇ ਹੁੰਦੇ, ਉਹ ਤੁਸੀਂ ਆਪਣੇ 3-4 ਛੱਲੀਆਂ ਦੇ ਬਾਲ ਉਬਾਲ ਕੇ ਤੁਸੀਂ ਉਹ ਪੀ ਸਕਦੇ ਹੈਗੇ। ਜਾਂ ਫਿਰ ਇਹਦੇ ਵਾਸਤੇ ਕਿਡਨੀ ਵਾਸਤੇ ਪੁਨਰਵਾਸ ਵੀ ਠੀਕ ਰਹਿੰਦਾ ਜੀ, ਪੁਨਰਵਾ। ਜਾਂ ਨਹੀਂ ਤਾਂ ਉਹ ਲੈ ਸਕਦੇ ਹੈਗੇ ਤੁਸੀਂ, ਪਖੜਾ ਲੈ ਸਕਦੇ ਹੈਗੇ। ਇਹ ਵੀ ਚੀਜ਼ ਹੈ, ਗਲੋ ਲੈ ਸਕਦੇ ਹੈਗੇ। ਇਹ ਵੀ ਆਉਂਦੇ ਜਿਹੜਾ ਕਿਡਨੀ ਮਾ ਸੋਜਾ ਸਾਜਾ ਹੁੰਦਾ ਜੀ, ਉਹ ਲਾ ਦਿੰਦੀਆਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ ਹੈਗੀਆਂ ਇਹ। ਜੇ ਤੁਹਾਡੇ ਕਿਡਨੀ ਮਾ ਦਰਦ ਹੁੰਦਾ ਹੈਗਾ ਤਾਂ ਉਹਨੇ ਤੁਸੀਂ 16 ਗ੍ਰਾਮ ਤੁਸੀਂ ਲੈਣਾ ਹੈਗਾ ਕਲਮੀ ਸ਼ੋਰਾ ਅਤੇ 125 ਗ੍ਰਾਮ ਮੂਲੀਆਂ ਦਾ ਪਾਣੀ ਲੈਣਾ ਹੈਗਾ ਤੁਸੀਂ। ਇਹ ਤੁਸੀਂ ਉਹਨੇ ਫਰਾਈ ਪੈਨ ਮਾ ਪਤੀਲੇ ਜਿਵੇਂ ਪਾ ਕੇ ਹਲਕੀ ਜਿਹੀ ਹਾਂ ਅਤੇ ਹੌਲੀ ਹੌਲੀ ਇਹਨੂੰ ਪੱਕੀ ਜਾਣ ਦੇਣਾ ਹੈਗਾ। ਜਦ ਗਾੜਾ ਜਿਹਾ ਹੋ ਗਿਆ ਖਾਸਾ, ਉਹਦੀਆਂ ਫਿਰ ਤੁਸੀਂ ਗੋਲੀਆਂ ਜਾਂ ਵੱਟ ਲੈਣੀਆਂ, ਜਿਸ ਤਰ੍ਹਾਂ ਕਾਬਲੀ ਛੋਲੇ ਦੀਆਂ ਗੋਲੀਆਂ ਹੁੰਦੀਆਂ ਹੈਗੀਆਂ। ਉਹ ਤੁਸੀਂ 1 ਗੋਲੀ ਸਵੇਰ ਨੂੰ, 1 ਗੋਲੀ ਸ਼ਾਮ ਨੂੰ। ਇਹ ਤੁਸੀਂ ਉਹਨੇ 2 ਹਫ਼ਤੇ ਕਰਕੇ ਦੇਖੋ, ਤੁਹਾਨੂੰ ਪਤਾ ਲੱਗ ਜੂਗਾ ਵੀ ਕਿਡਨੀ ਮਾ ਕੋਈ ਦਰਦ ਦੁਰਦ ਹੁੰਦਾ ਜਾਂ ਕੋਈ ਉਹ ਪ੍ਰੋਬਲਮ ਹੈਗੀ ਤਾਂ ਵੀ ਇਹ ਠੀਕ ਹੋ ਜਾਂਦਾ ਜੀ ਇਹਦੇ ਨਾਲ। ਫਿਰ ਕਿਡਨੀ ਵਾਸਤੇ ਤੁਸੀਂ ਉਹਨੇ ਲੈ ਸਕਦੇ ਹੈਗੇ ਮੂਲੀ ਦੇ ਪੱਤਿਆਂ ਦਾ ਪਾਣੀ ਲੈਣਾ ਹੈਗਾ ਤੁਸੀਂ, ਉਹ ਤੁਸੀਂ ਲੈ ਸਕਦੇ ਹੈਗੇ। ਜਿਹੜੇ ਡੈਲਿਸ ਦੇ ਹੈਗੇ ਉਹ ਵੀ ਆਪਣੇ ਯੂਜ਼ ਕਰ ਸਕਦੇ ਹੈਗੇ। ਡੈਲਿਸ ਵਾਲੇ ਲੈ ਸਕਦੇ ਹੈਗੇ। ਤੁਹਾਡੀ ਕਲਮੀ ਸ਼ੋਰਾ ਅਤੇ ਪਖੜਾ, ਇਹ ਫਿਰ ਤੁਸੀਂ ਉਹਨੇ ਜੌਂ ਘਰ ਮਿਲਦੀ ਠੀਕ ਹੈ, ਨਹੀਂ ਤਾਂ ਜੌਂ ਰਾਤ ਨੂੰ ਪਾਣੀ ਮਾ ਭਿਓ ਕੇ ਰੱਖ ਦਿਓ ਤੁਸੀਂ। ਉਹ ਪਾਣੀ ਨਾਲ ਤੁਸੀਂ ਆਪਣੇ ਪਖੜਾ ਅਤੇ ਕਲਮੀ ਸ਼ੋਰਾ ਬਰਾਬਰ ਲੈ ਕੇ ਅੱਧਾ ਕੁ ਚਮਚਾ ਤੁਸੀਂ ਜੌਂ ਦੇ ਪਾਣੀ ਨਾਲ ਤੁਸੀਂ ਆਪਣੇ ਪੀ ਲਿਓ। ਇਹ ਵੀ ਵਧੀਆ ਚੀਜ਼ ਰਹਿੰਦੀ ਸਾਰੇ ਵਾਸਤੇ। ਫਲਵੈਰੀ ਵਾਸਤੇ ਜੀ, ਫਲਵੈਰੀ ਨੂੰ ਅੱਗੇ ਤੋਂ ਵਾਸਤੇ ਤੁਹਾਨੂੰ ਦੱਸ ਦੂੰਗੇ। ਉਹ ਜਿਹੜਾ ਫਿਗ ਦਾ ਦਰਖਤ ਹੁੰਦਾ ਜੀ, ਉਹਦੇ ਪੱਤਿਆਂ ਦਾ ਰਸ ਕੱਢ ਕੇ ਉਹ ਲਗਾ ਲਓ। ਜੇ ਕਹਿੰਦੇ ਤੇ ਅੱਖ 'ਤੇ ਫੁਲਵੈਰੀ ਹੈ, ਉਹ ਠੀਕ ਹੋ ਜੂਗਾ ਜੀ। ਅਤੇ ਉਹਨੇ ਅਖਰੋਟ 1 ਅੱਧਾ ਅਖਰੋਟ ਖਿਲਾ ਦੇ ਕਰੋ ਰੋਜ਼। ਨਹੀਂ ਤਾਂ ਦਵਾਈ ਮਿਲਦੀ ਹੈਗੀ ਐਲੋਕੋਨ, ELOCON, ਇਹ ਟਿਊਬ ਮਿਲਦੀ ਹੈ ਜੀ, ਉਹ ਤੁਸੀਂ ਲਗਾ ਲਓ ਇੰਨੇ ਟੈਂਪਰੇਰੀ। ਬਾਕੀ ਅਗਲੇ ਹਫ਼ਤੇ ਦੱਸ ਦੂੰਗਾ ਜੀ ਬਾਕੀ ਇਲਾਜ ਇਹਨਾਂ ਦੇ। ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ, ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।